दर्शकों ब्रेक तो बाद थोड़ा स्वागत है जी। डॉक्टर साहब साडे को पहला फेसबुक मैसेज आया है अमनदीप सिंह जी का ब्रिस्बेन ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਨੂੰ ਤਹਿ ਦਿਲੋਂ ਮੁਬਾਰਕਾਂ, ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ। ਡਾਕਟਰ ਸਾਹਿਬ ਮੈਂ ਪਹਿਲੀ ਵਾਰ ਆਪ ਜੀ ਨੂੰ ਲਿਖ ਰਿਹਾ ਹਾਂ। ਉਮੀਦ ਹੈ ਆਪ ਇਸ ਨਿਮਾਣੇ ਦੀ ਲਿਖਤ ਨੂੰ ਜਗ੍ਹਾ ਦੇਵੋਗੇ। ਮੈਂ ਆਪ ਜੀ ਦਾ ਸ਼ੋਅ 6 ਵਾਈਜ਼ ਤੇ ਲਗਭਗ 1 ਸਾਲ ਪਹਿਲਾਂ ਦੇਖਣਾ ਸ਼ੁਰੂ ਕੀਤਾ ਸੀ ਤੇ ਹੁਣ ਸ਼ੋਅ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ। ਖਾਲਿਸਤਾਨ ਬਾਰੇ ਮੇਰੇ ਵਿਚਾਰ ਪਹਿਲਾਂ ਬਾਕੀਆਂ ਵਾਂਗ ਹੀ ਸਨ। ਘਰੋਂ ਵੀ ਕਦੀ ਕੋਈ ਜਾਣਕਾਰੀ ਨਹੀਂ ਮਿਲੀ। ਸੰਤਾਂ ਬਾਰੇ ਪਾਪਾ ਨੇ ਦੱਸਿਆ ਸੀ ਕਿ ਉਹ ਚੜ੍ਹਦੀ ਕਲਾ ਵਾਲੇ ਸਨ ਤੇ ਉਹਨਾਂ ਨੇ ਧਰਮ ਦੀ ਲੜਾਈ ਲੜੀ, ਪਰ 6 ਫॉर ਜਸਟਿਸ ਦੇ 2020 ਰੈਫਰੈਂਡਮ ਅਤੇ ਆਪ ਜੀ ਦੇ ਸ਼ੋਅ ਰਾਹੀਂ ਅੱਖਾਂ ਖੁੱਲੀਆਂ। ਮੈਂ ਪਹਿਲਾਂ ਕਲੀਨ ਸ਼ੇਵਨ ਸੀ, ਪਰ ਮੇਰੀ ਬੇਟੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਪਿਤਾ ਬਣਨ ਵਾਲਾ ਹਾਂ ਤਾਂ ਮੈਂ ਮਹਿਸੂਸ ਕੀਤਾ ਕਿ ਜਦ ਮੈਂ ਆਪ ਹੀ ਸਿੱਖੀ ਤੋਂ ਦੂਰ ਹਾਂ ਤਾਂ ਫਿਰ ਮੈਂ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਕੀ ਦੱਸਾਂਗਾ। ਉਸ ਤੋਂ ਬਾਅਦ 2-2.5 ਸਾਲ ਗੁਜ਼ਰ ਚੁੱਕੇ ਹਨ। ਹੁਣ ਤੇ ਮੈਂ ਗੁਰੂ ਵਾਲਾ ਬਣ ਗਿਆ ਹਾਂ ਤੇ ਮੇਰੀ ਇੱਕ ਹੋਰ ਬੇਨਤੀ ਹੈ ਕਿ ਬੇਟੀਆਂ ਨੂੰ ਬੋਝ ਨਾ ਸਮਝੋ ਤੇ ਉਹਨਾਂ ਨੂੰ ਕੁੜੀਆਂ ਨਾ ਕਹੋ। ਇਹ ਬ੍ਰਾਹਮਣਵਾਦੀ ਨਾਮ ਹੈ, ਉਹ ਤਾਂ ਧੀਆਂ ਹਨ, ਸਾਡੇ ਸਿਰ ਦਾ ਤਾਜ ਹਨ। ਤੇ ਅਖੀਰ 'ਚ ਇਹ ਫੇਸਬੁੱਕ ਪਿਕਚਰ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ ਕਿ ਗੁਰੂ ਸਾਹਿਬ ਦਾ ਕੋਈ ਮਾਣ ਸਤਿਕਾਰ ਨਹੀਂ ਹੈ। ਕੀ ਗੁਰੂ ਸਾਹਿਬ ਦਾ ਪ੍ਰਕਾਸ਼ ਐਦਾਂ ਸਮੁੰਦਰ ਕੰਢੇ ਹੋ ਸਕਦਾ ਹੈ ਤੇ ਉਹ ਵੀ ਪਤਿਤ ਜੋੜੀ ਲਈ? ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬ੍ਰਿਸਬੇਨ ਆਸਟ੍ਰੇਲੀਆ ਤੋਂ ਲਿਖਿਆ, ਪਹਿਲੀ ਵਾਰ ਲਿਖ ਰਹੇ ਨੇ ਔਰ ਬੜੀ ਭਾਵਕ ਉਹਨਾਂ ਦੀ ਲਿਖਤ ਹੈ। ਉਹਨੂੰ ਅਸੀਂ ਪਿਕ ਵੀ ਰਾਈਟ ਅਵੇ ਕੀਤਾ, ਇਸ ਲਈ ਨਹੀਂ ਕਿ ਉਹਨਾਂ ਨੇ ਸਾਡੀ ਸ਼ਲਾਘਾ ਕੀਤੀ ਜੀ, ਪਰ ਇਸ ਲਈ ਕਿ ਜਿਵੇਂ ਉਹਨਾਂ ਨੇ ਆਪਣੀ ਬੱਚੀ ਦੇ ਹਵਾਲੇ ਨਾਲ ਔਰ ਖਾਸ ਤੌਰ ਤੇ ਤਬਦੀਲੀ ਉਹਨਾਂ 'ਚ ਔਰ ਗੁਰੂ ਵਾਲੇ ਬਣਨਾ, ਇਹ ਸਾਰੇ ਹੀ ਮੈਂ ਸਮਝਦਾ ਵੀ ਇਹ ਗੁਰੂ ਦੀ ਬਲੈਸਿੰਗ ਹੈ, ਬਖਸ਼ਿਸ਼ ਹੈ ਜੀ। ਇਹਦੇ 'ਚ ਬਾਕੀ ਤਾਂ ਗੁਰੂ ਦੀ ਆਪਣੀ ਰਹਿਮਤ ਹੁੰਦੀ ਹੈ ਕਿ ਪੂਰਬ ਜਨਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਔਰ ਜਨਮ ਜਨਮ ਕੀ ਸੋਈ ਜਾਗੀ। ਪੂਰਾ ਮੈਨੂੰ ਸ਼ਬਦ ਯਾਦ ਨਹੀਂ ਹੈ ਜੀ, ਕਿ ਇਹ ਆਲਰੇਡੀ ਤੁਹਾਡੇ ਅੰਦਰ ਉਹ ਪਏ ਹੁੰਦੇ ਨੇ, ਬੀਜ ਪਿਆ ਹੁੰਦਾ। ਪੂਰਬ ਜਨਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਜ਼ਿੰਦਗੀ ਦੇ ਵਿੱਚ ਕਿਸੇ ਰਸਿਕ, ਰੱਬ ਦੇ ਰਸ ਨਾਲ ਜੁੜਿਆ ਹੋਇਆ, ਰੱਬ ਦੇ ਰਸ ਮਾਨਣ ਵਾਲਾ, ਦੁਨੀਆ ਤੋਂ ਬਿਰਕਤ ਬੈਰਾਗ ਪਰ ਅਲਟੀਮੇਟਲੀ ਰੱਬ ਨਾਲ ਸੱਚੀ ਪ੍ਰੀਤ ਕਰਨ ਵਾਲਾ ਇਨਸਾਨ ਤੁਹਾਡੀ ਜ਼ਿੰਦਗੀ 'ਚ ਆਏ, ਆਲਾ ਦੁਆਲਾ ਮਿਲੇ, ਸੰਗਤ ਮਿਲੇ, ਜਾਂ ਅੱਜ ਦੇ ਹਵਾਲੇ ਨਾਲ ਜਿਹੜਾ ਜਿਸ ਕਿਸਮ ਦਾ ਮਾਹੌਲ ਪ੍ਰੋਗਰਾਮ, ਭਾਵੇਂ ਉਹ ਸਾਡਾ ਹੈ ਜਾਂ ਹੋਰ ਵੀ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ ਜੀ, ਤੇ ਉਹਦੇ 'ਚ ਹੁੰਦਾ ਤਾਂ ਉਹ ਬੀਜ ਪਹਿਲਾਂ ਹੀ ਪਿਆ ਹੈ, ਉਹ ਅੰਕਰ ਜਰਮੀਨੇਟ ਕਰਦਾ ਔਰ ਫਿਰ ਇਹ ਗੁਰੂ ਦੀ ਆਪਣੀ ਬਖਸ਼ਿਸ਼ ਵਡਿਆਈ ਹੁੰਦੀ ਹੈ ਕਿ ਉਹ ਉਸ ਨੂੰ ਇੱਕ ਫੁੱਲ ਫਲੈਜਡ, ਫੁੱਲ ਗਰੋਨ ਜਿਹੜਾ ਉਹ ਪਲਾਂਟ ਬਣਾਉਂਦੇ ਨੇ, ਉਸਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ। ਔਰ ਇਸੇ ਤਰ੍ਹਾਂ ਜ਼ਿੰਦਗੀ 'ਚ ਗ੍ਰਸਤ ਦੇ ਹਵਾਲੇ ਨਾਲ ਬੱਚੇ ਬੱਚੀਆਂ ਜਿੱਥੇ ਉਹ ਸਾਡਾ ਨਿਸ਼ਾਨ ਹੁੰਦੇ ਨੇ, ਪੁੱਤਰ ਨਿਸ਼ਾਨ, ਪੁੱਤਰ ਪੁੱਤਰੀਆਂ ਜੀ, ਉੱਥੇ ਅਸੀਂ ਬਹੁਤ ਕੁਛ ਜਿਹੜਾ ਖੁਦ ਨਹੀਂ ਕਰ ਸਕੇ ਹੁੰਦੇ, ਇਹ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਬੱਚੀਆਂ ਉਹ ਕਰਨ, ਔਰ ਉਹਨਾਂ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਬਹੁਤ ਕੁਛ ਬਦਲਦਾ ਵੀ ਹੈ। ਔਰ ਮੈਂ ਕਈ ਵਾਰ ਦੇਖਦਾ ਕਿ ਜਿਹੜੀਆਂ ਬਹੁਤ ਸੈਲੀਬ੍ਰੇਟਿਡ ਵਿਮੈਨ, ਭਾਵੇਂ ਉਹ ਫਿਲਮ ਇੰਡਸਟਰੀ 'ਚ ਹੋਣ ਜਾਂ ਫੈਸ਼ਨ ਡਿਜ਼ਾਈਨਿੰਗ 'ਚ ਹੋਣ ਜਾਂ ਹੋਰ ਇੰਡਸਟਰੀਜ਼, ਵੈਲ ਨੋਨ ਐਗਜ਼ੈਕਟਿਵ ਦੁਨੀਆ ਦੀਆਂ ਸਕਸੈਸਫੁਲ ਕਰੀਅਰਿਸਟ, ਉਹਨਾਂ ਦੇ ਜਦੋਂ ਤੁਸੀਂ ਕਦੇ ਇੰਟਰਵਿਊ ਦੇਖਦੇ ਹੋ ਜਾਂ ਇੰਟਰਵਿਊ ਪੜ੍ਹਦੇ ਹੋ ਕਿ ਮਾਂ ਬਣਨ ਤੋਂ ਬਾਅਦ ਕੀ ਤਬਦੀਲੀ ਹੋਈ, ਸੋ ਬਹੁਤ ਸਾਰਾ ਉਹਨਾਂ ਦਾ ਐਸਾ ਕੁਛ ਹੁੰਦਾ ਜਿਹੜਾ ਉਹ ਸਮਝਦੇ ਨੇ ਕਿ ਵੀ altogether the things changed। ਸੋ ਉਹਨਾਂ ਨੇ ਵੀ ਆਪਣੀ ਬੱਚੀ ਦੇ ਹਵਾਲੇ ਨਾਲ, ਬੇਸ਼ੱਕ ਗੁਰਸਿੱਖੀ ਹਵਾਲੇ ਨਾਲ ਗੱਲ ਕੀਤੀ ਹੈ ਕਿ ਵੀ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਮੈਂ ਬੱਚੀ ਨੂੰ ਕੀ ਕਵਾਂਗਾ, ਕੀ ਕਰਾਂਗਾ, ਸੋ ਉਹ ਆਲਰੇਡੀ ਜਿਹੜੀ ਅਕਾਲ ਪੁਰਖ ਦੀ ਕੁਦਰਤ ਹੈ ਉਹਦੇ 'ਚੋਂ ਮਾਹੌਲ ਬਣ ਰਿਹਾ ਹੁੰਦਾ, ਕੋਈ ਨਾ ਕੋਈ ਜਿਹੜੀ ਹੈ ਫਾਈਨਲ ਸਪਾਰਕ ਹੁੰਦੀ ਹੈ ਤੇ ਉਹ ਸਪਾਰਕ ਜਿਹੜੀ ਹੈ ਉਸ ਤਬਦੀਲੀ ਨੂੰ ਲੈ ਆਉਂਦੀ ਹੈ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅੱਜ ਜਿਹੜੀ ਸਾਡੀ ਪੁਰਾਣੀ ਜਨਰੇਸ਼ਨ ਹੈ ਉਹ ਬੱਚੀਆਂ ਨੂੰ, ਉਹਨਾਂ ਨੇ ਜਿਵੇਂ ਉਹਨਾਂ ਨੇ ਕਿਹਾ ਵੀ ਪਾਪਾ ਤੋਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਧਾਰਮਿਕ ਜਾਂ ਇੱਕ ਸਚਿਆਰੇ ਮਨੁੱਖ ਜਾਂ ਆਪਣੇ ਧਰਮ ਲਈ ਲੜੇ,
ਪਰ ਅਲਟੀਮੇਟਲੀ ਇਸ਼ੂ ਕੀ ਹੈ? ਅਸੀਂ ਇਸ ਲਈ ਤਾਂ ਨਹੀਂ ਲੜੇ ਜਾਂ ਇਸ ਲਈ ਤਾਂ ਨਹੀਂ ਲੜ ਰਹੇ ਕਿ ਸਾਡਾ ਲੜਨ ਨੂੰ ਜੀ ਕਰਦਾ ਹੈ ਜਾਂ ਅਸੀਂ ਲੜੇ ਬਿਨਾਂ ਰਹਿ ਨਹੀਂ ਸਕਦੇ। ਇਹ ਤਾਂ ਨਹੀਂ ਹੈ। ਲੜਾਈ ਇੱਕ ਪਰਪਸ ਲਈ ਹੈ, ਇੱਕ ਫਰੀडम, ਪੋਲੀਟੀਕਲ ਸੋਵਰਨਟੀ ਬਾਦਸ਼ਾਹਤ ਲਈ ਹੈ। ਔਰ ਸੰਤ ਪਿੰਡਾਂ ਵਾਲਿਆਂ ਦੀ ਸੋਚ ਬੜੀ ਸਪਸ਼ਟਤਾ ਦੇ ਨਾਲ ਉਸ ਪਾਸੇ ਨੂੰ ਹੀ ਫੋਕਸ ਕਰਦੀ ਸੀ ਕਿ ਭਾਈ ਅਸੀਂ ਅਣਖ ਦੇ ਨਾਲ ਜਿਉਣਾ ਜੀ ਔਰ ਜ਼ਮੀਰ ਮਾਰ ਕੇ ਨਹੀਂ ਜੀਣਾ। ਉਹਨਾਂ ਦੇ ਜਿਹੜੇ ਬੜੇ ਪਪੂਲਰ ਸ਼ਬਦ ਉਹਨਾਂ ਦੀਆਂ ਪਿਕਚਰਸ ਦੇ ਥੱਲੇ ਅੰਕਿਤ ਹੁੰਦੇ ਨੇ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਅਸਲੀ ਮੌਤ ਤਾਂ ਉਹੀ ਹੈ ਜਦੋਂ ਤੁਹਾਡੀ ਜ਼ਮੀਰ ਮਰ ਜਾਂਦੀ ਹੈ। ਤੇ ਗੁਲਾਮੀ ਜਿਹੜੀ ਉਹ ਤੁਹਾਡੀ ਜ਼ਮੀਰ ਨੂੰ ਮਾਰਦੀ ਹੈ। ਹੁਣ ਇੱਥੇ ਕਈ ਵਾਰ ਮੇਰਾ ਇੰਟਰੈਕਸ਼ਨ ਹੁੰਦਾ, ਜਿਹੜੇ ਉੱਥੇ ਬੜੇ ਹਾਇਰ ਅਪ ਹੁੰਦੇ ਨੇ, ਕਈ ਸਰਵਿੰਗ ਆਫੀਸਰਸ ਹੁੰਦੇ ਨੇ ਜਾਂ ਸੈਲੀਬ੍ਰਿਟੀਜ਼ ਵੀ ਹੁੰਦੇ ਨੇ, ਇੱਥੇ ਭਾਵੇਂ ਕਿਸੇ ਆਪਣੇ ਰਿਸ਼ਤੇਦਾਰ ਕੋਲ ਵਿਜ਼ਿਟ ਕਰ ਰਹੇ ਨੇ, ਆਉਂਦੇ ਨੇ, ਮਿਲਦੇ ਆ, ਫਿਰ ਉਹ ਜਦੋਂ ਕਮਰੇ 'ਚ ਵੀ ਬੈਠ ਕੇ ਗੱਲ ਕਰ ਰਹੇ ਹੁੰਦੇ ਨੇ ਤੇ ਆਲੇ ਦੁਆਲੇ ਦੇਖ ਰਹੇ ਹੁੰਦੇ ਨੇ, ਕੋਈ ਸੁਣ ਤੇ ਨਹੀਂ ਰਿਹਾ ਜੀ, ਇਸ ਡਰ 'ਚ ਰਹਿ ਰਹੇ ਹੁੰਦੇ ਨੇ। ਫਿਰ ਉਹ ਆਪਣੀਆਂ ਫੀਲਿੰਗਸ ਵੀ ਦੇ ਰਹੇ ਹੁੰਦੇ ਨੇ, ਬਹੁਤ ਸਾਰੇ ਸਿੱਖ ਦੀ ਤਰ੍ਹਾਂ ਸੋਚਦੇ ਨੇ, ਪਰ ਉਹ ਡਰ ਇਸ ਕਿਸਮ ਦਾ ਉਸ ਸਿਸਟਮ ਦਾ ਕਿ ਉਹ ਉਹਨਾਂ ਨੂੰ ਜਿਹੜਾ ਹੈ ਉਹ ਡਰ ਨਹੀਂ, ਉਹਨਾਂ ਦੀ ਜਿਹੜੀ ਹੈ ਜ਼ਮੀਰ ਉਹਨੂੰ ਮਾਰਿਆ ਹੋਇਆ। ਮੈਨੂੰ ਯਾਦ ਹੈ ਇੱਕ ਉੱਥੇ ਵਕੀਲ ਨੇ ਕੈਲੀਫੋਰਨੀਆ ਤੋਂ, ਉਹਨਾਂ ਦਾ ਰਿਸ਼ਤੇਦਾਰ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸ਼ਾਇਦ ਟੀਚਰ ਸਨ ਕੀ ਸੀ, ਤੇ ਉਹ ਆਏ ਹੋਏ ਸੀ ਤੇ ਮੈਨੂੰ ਉਹਨਾਂ ਨੇ ਡਿਨਰ ਤੇ ਸੱਦਿਆ ਸੀ। ਉਹ ਰਿਸ਼ਤੇਦਾਰ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ, ਉਹ ਵਿਜ਼ਿਟ ਕਰ ਰਹੇ ਸੀ ਜੀ ਔਰ ਅਸੀਂ ਗੱਲਬਾਤ ਕਰ ਰਹੇ ਸੀ, ਘੰਟਾ ਡੇਢ ਘੰਟਾ ਇਸ ਤੇ ਵਿਚਾਰ ਹੋਈ ਸਾਰੇ ਅੰਦਰ, ਉਹਨਾਂ ਦੇ ਹੋਰ ਵੀ ਜੀ ਸੀ। ਤੇ ਮੇਰਾ ਇੰਟਰੈਕਸ਼ਨ ਦਾ ਹਮੇਸ਼ਾ ਸਟਾਈਲ ਹੁੰਦਾ ਹੈ ਕਿ ਜਿਹੜੇ ਖਾਸ ਤੌਰ ਤੇ ਨਵੇਂ ਜੁਆਇਨ ਕਰਨ ਤਾਂ ਉਹਨਾਂ ਨੂੰ ਮੈਂ ਪੁੱਛਦਾ ਹਾਂ ਕਿ ਵੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਹਾਡੀ ਕੀ ਰਾਏ ਹੈ ਜੀ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿਉਂਕਿ ਉਹ ਚੁੱਪਚਾਪ ਦੇਖ ਰਹੇ ਸੀ, ਸੁਣ ਰਹੇ ਸੀ, ਤੇ ਉਹ ਮੈਨੂੰ ਕਹਿਣ ਲੱਗੇ ਜੀ ਅਜੇ ਤੱਕ ਮੈਨੂੰ ਇਹ ਯਕੀਨ ਹੀ ਨਹੀਂ ਹੋ ਰਿਹਾ, ਮੈਂ ਤਾਂ ਇੱਥੇ ਬੈਠਾ ਡਰੀ ਜਾਂਦਾ ਤੁਹਾਡੀਆਂ ਗੱਲਾਂ ਸੁਣ ਕੇ, ਅਜੇ ਤੱਕ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਵੀ ਇਸ ਮੁੱਦੇ ਦੇ ਉੱਤੇ ਕਿਤੇ ਇਦਾਂ ਗੱਲ ਵੀ ਹੋ ਸਕਦੀ ਹੈ। ਇਹ ਪੁਰਾਣੀ ਗੱਲ ਹੈ, ਅੱਜ ਤੋਂ 15 ਸਾਲ ਪਹਿਲਾਂ ਦੀ ਜੀ। ਸੋ ਇਹ ਹੁੰਦਾ ਹੈ ਜਿਹੜੇ ਇੱਕ ਫੀਅਰ ਦੇ ਵਿੱਚ ਰਹਿੰਦੇ ਨੇ, ਇੱਕ ਡਰ ਦੇ ਵਿੱਚ ਰਹਿੰਦੇ ਨੇ, ਜਦੋਂ ਉਸ ਥਾਂ ਤੋਂ ਨਿਕਲ ਵੀ ਜਾਂਦੇ ਨੇ। ਹੁਣ ਜਿਵੇਂ ਜਿਹੜੇ ਲੋਕ ਈਵਨ ਇਸ ਸਾਰੇ ਦਾ ਸ਼ਿਕਾਰ, ਜਿਵੇਂ ਅਰਥਕੁਏਕ ਹੈ, ਹੁਣ ਜੇ 10 ਝਟਕੇ 20 ਝਟਕੇ ਦੇਖੇ ਨੇ ਤੇ ਸੁੱਤੇ ਪਿਆ ਭਾਵੇਂ ਉਹਨਾਂ ਦਾ ਦੂਰ ਸੇਫਟੀ 'ਚ ਵੀ ਹੋਣ, ਉਹਨਾਂ ਦਾ ਬੱਚਾ ਵੀ ਜੇ ਕਿਤੇ ਮੰਜਾ ਹਿਲਾ ਦੇ ਤਾਂ ਤਬ ਕੇ ਉੱਠਣਗੇ, ਬਾਹਰ ਨੂੰ ਦੌੜਨਗੇ ਕਿ ਵੀ ਇਹ ਅਰਥਕੁਏਕ ਆ ਗਿਆ ਜੀ। ਸੋ ਇਹ ਇੱਕ ਫੀਅਰ ਹੁੰਦਾ, ਜਿਹੜੇ ਲੋਕ ਉਸ ਫੀਅਰ 'ਚ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਸ ਜਨਰੇਸ਼ਨ ਦਾ ਵੀ ਕੋਈ ਕਸੂਰ ਨਹੀਂ ਹੈ, ਬਹੁਤ ਸਾਰੇ ਇੰਨੇ ਇੱਕ ਡਰ 'ਚ ਨੇ ਕਿ ਉਹ ਇਸ ਪਾਸੇ ਵੱਲ ਆਪ ਵੀ ਨਹੀਂ ਜਾਣਾ ਚਾਹੁੰਦੇ ਤੇ ਬੱਚਿਆਂ ਨੂੰ ਵੀ ਨਹੀਂ। ਉਹਨਾਂ ਨੂੰ ਹੁੰਦਾ ਵੀ ਜੇ ਦੱਸਾਂਗੇ ਅਲਟੀਮੇਟਲੀ ਇਸ ਪਾਸੇ ਤੁਰ ਪਏਗਾ ਜੀ। ਔਰ ਅਖੀਰ 'ਚ ਜਿਹੜੀ ਹੁਣ ਫੋਟੋ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਇਹ ਉਹਨਾਂ ਨੇ ਆਪਣੇ ਉਸ ਦੇ ਨਾਲ ਅਟੈਚ ਕੀਤੀ ਹੈ ਔਰ ਇਸ ਤੋਂ ਪਹਿਲਾਂ ਉਹਨਾਂ ਨੇ ਬੇਟੀਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਵੀ ਉਹ ਧੀਆਂ ਨੇ, ਉਹਨਾਂ ਨੂੰ ਕੁੜੀ ਨਾ ਕਿਹਾ ਜਾਏ, ਹਾਲਾਂਕਿ ਬੇਟੀ ਸ਼ਬਦ ਉਹਨਾਂ ਨੇ ਵੀ ਇਸਤੇਮਾਲ ਕੀਤਾ। ਦੇਖੋ ਮੈਂ ਸਮਝਦਾ ਹਾਂ ਵੀ ਔਰ ਸਿਰ ਦਾ ਤਾਜ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਕਿ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਟ੍ਰਿਬਿਊਟ ਧਰਮਾਂ ਦੀ ਦੁਨੀਆ 'ਚ, ਜਦੋਂ ਗੁਰੂ ਸਾਹਿਬ ਨੇ ਇਹ ਕਿਹਾ ਕਿ ਨਾਨਕ ਭੰਡਾ ਬਾਹਰ ਇੱਕੋ ਸੱਚਾ ਸੋਈ, ਨਿਰੰਕਾਰ ਹੈ ਜਿਹੜਾ ਇਸਤਰੀ ਦੀ ਕੁੱਖ 'ਚ ਨਹੀਂ ਆਉਂਦਾ, ਬਾਕੀ ਤਾਂ ਸਾਰੀ ਕ੍ਰੀਏਸ਼ਨ ਉਹਦੇ ਨਾਲ ਜੁੜੀ ਹੋਈ ਹੈ ਜੀ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਕੌਰ, ਸ਼ਹਿਜ਼ਾਦੀਆਂ ਔਰ 5 ਕਕਾਰ, ਕਿਰਪਾਨ, ਜਿਹਦੇ ਕੋਲ ਕਿਰਪਾਨ ਹੈ ਉਹ ਅਬਲਾ ਨਹੀਂ ਹੈ, ਉਹ ਪਾਵਰਫੁਲ ਹੈ। ਔਰ ਜਿਵੇਂ ਅੱਜ ਕੁੱਲ ਮਨੁੱਖੀ ਸਮਾਜ 'ਚ ਹੀ ਔਰਤਾਂ ਨੇ ਮੱਲਾਂ ਮਾਰੀਆਂ ਨੇ, ਬੇਸ਼ੱਕ ਇਸ ਮੁਲਕ 'ਚ ਜਿੱਥੇ ਅਸੀਂ ਬੈਠੇ ਹਾਂ ਇੱਥੇ ਵੀ 1920 'ਚ ਵੋਟ ਦਾ ਹੱਕ ਮਿਲਿਆ ਔਰਤਾਂ ਨੂੰ ਜੀ, ਲੇਕਿਨ ਇਹਦੇ ਬਾਵਜੂਦ ਅੱਜ ਕਿਹੜਾ ਫੀਲਡ ਹੈ ਜਿਹਦੇ 'ਚ ਇਹ ਸਾਬਤ ਹੋਇਆ ਹੋਏ ਕਿ ਔਰਤ ਮਰਦ ਨਾਲੋਂ ਘੱਟ ਹੈ ਕਿਸੇ ਪਾਸੇ? ਜੀ ਜੀ। ਨਹੀਂ, ਸੋ ਅਸੀਂ ਸਮਝਦੇ ਹਾਂ ਕਿ ਇਹ ਤਾਂ ਸੋਚ ਹੀ ਅਦਰਵਾਈਜ਼ ਹੈ। ਜੇ ਤੁਸੀਂ ਇਹ ਸਮਝੋ ਕਿ ਭਾਈ ਇਹਨਾਂ ਨੂੰ ਅਸੀਂ ਨੀਵਾਂ ਸਮਝਣਾ ਹੈ ਜਾਂ ਜਿਸ ਕਿਸਮ ਦਾ ਟ੍ਰੈਂਡ ਪੰਜਾਬ 'ਚ ਕੁੜੀ ਮਾਰ ਵਾਲਾ ਰੁਝਾਨ, ਕੋਈ ਕੁੱਖ 'ਚ ਜਿਹੜੀ ਸੈਕਸ ਡਿਟਰਮੀਨੇਸ਼ਨ ਟੈਸਟ ਤੋਂ ਬਾਅਦ, ਔਰ ਕਿਸ ਕਿਸਮ ਦਾ ਉੱਥੇ ਜੈਂਡਰ ਰੇਸ਼ੋ ਵਿਗੜੀ ਹੈ ਔਰ ਵਿਗਾੜੀ ਗਈ ਹੈ ਇਸ ਕਿਸਮ ਦੇ ਹਥਿਆਰਿਆਂ ਵੱਲੋਂ ਜੀ। ਔਰ ਸਿੱਖ ਰਹਿਤ ਮਰਿਆਦਾ ਜਿਹੜੀ 3 ਸਦੀਆਂ ਪਹਿਲਾਂ ਹੋਣ ਚਾਹੀ, ਉਹਦੇ 'ਚ ਜਿਨ੍ਹਾਂ ਲੋਕਾਂ ਦੇ ਨਾਲ ਵਰਤੋਂ ਤੋਂ ਮਨਾ ਕੀਤਾ ਹੈ, ਜਿਹਦੇ ਨਾਲ ਸਾਖਦਾਰੀ ਨਹੀਂ ਕਰਨੀ ਹੈ, ਜਿਨ੍ਹਾਂ ਦਾ ਬਾਈਕਾਟ ਹੈ, ਨੜੀ ਮਾਰ ਕੁੜੀ ਮਾਰ ਜੀ। ਨੜੀ ਮਾਰ ਹੁੱਕਾ ਪੀਣ ਵਾਲੇ, ਤਮਾਕੂ ਇਸ ਕਦਰ, ਔਰ ਕੁੜੀ ਮਾਰ ਬੱਚੀਆਂ ਨੂੰ ਮਾਰਨ ਵਾਲੇ। ਸੋ ਹੁਣ ਮਤਲਬ ਜੇ ਅੱਜ ਸਾਡਾ ਹੀ ਇੱਕ ਹਿੱਸਾ ਜਿਹੜਾ ਉਹ ਕੁੜੀ ਮਾਰ ਹੋਇਆ ਹੋਏ ਤੇ ਗੁਰੂ ਨੂੰ ਕੀ ਮੂੰਹ ਦਿਖਾਣਗੇ, ਹੈ। ਸੋ ਬਾਕੀ ਮੈਂ ਸਮਝਦਾ ਵੀ ਸ਼ਬਦ ਕੰਨਿਆ ਦੇ ਹਵਾਲੇ ਨਾਲ ਜ਼ਰੂਰ ਤੁਸੀਂ ਕੰਨਿਆ ਦਾਨ ਸ਼ਬਦ ਬ੍ਰਾਹਮਣੀਕਲ ਹੈ, ਕਿਉਂਕਿ ਉਹਦਾ ਮਤਲਬ ਹੀ ਇਹ ਸੀ ਕਿ ਜਿਵੇਂ ਤੁਸੀਂ ਉਹਨੇ, ਮੈਨੂੰ ਯਾਦ ਹੈ ਸ਼ਾਇਦ ਦਲੀਪ ਕੌਰ ਟਿਵਾਣਾ ਦਾ
ਇੱਕ ਰਾਈਟ ਅਪ ਸੀ ਜਿਹਦੇ ਤੇ ਕਾਫੀ ਸੀਰੀਅਲ ਵੀ ਚੱਲੇ ਉੱਥੇ ਟੀਵੀ ਤੇ ਜੀ। ਇਹ ਉਹ ਹਮਾਰਾ ਜੀਵਣਾ ਜੀ। ਸੋ ਉਹਦੇ ਥੱਲੇ ਕਿ ਔਰਤ ਦੀ ਕੀ ਦੁਰਦਸ਼ਾ ਹੈ, ਬੜਾ ਅੱਛਾ ਉਹ ਰਾਈਟ ਅਪ ਹੈ। ਔਰ ਉਹ ਜਿਹੜਾ ਵੀ ਬੰਦਾ ਦੇਖਦਾ ਸੀ ਉਹ ਜ਼ਰੂਰ ਘੱਟੋ ਘੱਟ ਉਦੋਂ ਕੁਝ ਝੰਜੋੜਿਆ ਜਾਂਦਾ ਸੀ। ਤੇ ਉਹਦੇ ਚੋਂ ਇੱਕ ਭਾਨੋ ਨਾਂ ਦਾ ਇਹ ਕਰੈਕਟਰ ਹੈ, ਬੀਬੀ ਬਣੀ ਹੋਈ, ਜਿਹੜੀ ਕਿ ਇਵੇਂ ਹੀ ਹੁੰਦਾ ਇੱਕ ਥਾਂ ਦੂਜੀ ਥਾਂ ਤੇ ਉਹਨੂੰ ਇਵੇਂ ਹੀ ਦੂਜੇ ਨਾਲ ਤੋੜ ਦਿੱਤਾ ਜਾਂਦਾ, ਜਿਵੇਂ ਕਿ ਇੱਕ ਮੱਝ ਦਾ ਜਿਵੇਂ ਸੌਦਾ ਹੁੰਦਾ ਤੇ ਸੰਗਲ ਖੋਲਿਆ ਮੱਝ ਦਾ ਤੇ ਜਿਹੜਾ ਨਵਾਂ ਮਾਲਕ ਬਣਿਆ ਮੱਝ ਦੇ ਹਵਾਲੇ ਕਰ ਦਿੱਤਾ ਜੀ। ਹੁਣ ਇਹ ਜਿਹੜਾ ਬ੍ਰਹਿਮਨਿਕਲ ਵਰਡ ਕੰਨਿਆ ਦਾਨ ਸੀ ਜੀ, ਦਾਨ ਦਾ ਮਤਲਬ ਇਹ ਸੀ ਕਿ ਜਿਵੇਂ ਉਹ ਕੰਨਿਆ ਨੂੰ ਉਹ ਗਿਫਟ ਕਰ ਰਹੇ ਨੇ। ਸੋ ਉਹ ਸ਼ਬਦ ਜਿਹੜਾ ਸਾਨੂੰ ਅਜੇ ਵੀ ਮੈਂ ਕਈ ਵਾਰੀ ਵਿਆਹਾਂ ਦੇ ਵੀ ਸੁਣਦਾ ਕਿ ਜੀ ਉਹ ਕੰਨਿਆ ਦਾਨ ਕਰ ਰਹੇ ਹੋ, ਮੈਂ ਕਿਹਾ ਹੁਣ ਤਾਂ ਸ਼ਰਮ ਕਰੋ, ਬਥੇਰਾ ਹੋ ਗਿਆ, ਤੁਸੀਂ ਇਹ ਸਾਰੇ ਨੂੰ ਕਰ ਲਿਆ ਜੀ। ਬਾਕੀ ਜਿਹੜੇ ਸ਼ਬਦ ਨੇ ਮੁਟਿਆਰ, ਗੱਭਰੂ, ਕੁੜੀ, ਮੁੰਡਾ, ਇਹ ਜ਼ਬਾਨ ਦੇ ਸ਼ਬਦ ਨੇ, ਇਹਨਾਂ 'ਚ ਕੋਈ ਹੇਠੀ ਨਹੀਂ ਹੈ। ਤੇ ਧੀਆਂ ਸ਼ਬਦ ਸਰਟਨਲੀ, ਧੀ ਡਾਟਰ ਹੈ, ਉਸ ਲਈ ਬੇਟੀ ਵੀ ਅਸੀਂ, ਪੁੱਤਰੀ ਵੀ। ਵੈਸੇ ਮੈਨੂੰ ਇਹਨਾਂ ਸਾਰਿਆਂ 'ਚ ਜੇ ਸਭ ਤੋਂ ਚੰਗਾ ਲੱਗਦਾ ਵਰਡ ਤੇ ਪੁੱਤਰ ਲੱਗਦਾ, ਪੁੱਤਰੀ ਲੱਗਦਾ ਹਾਂਜੀ, ਪੁੱਤਰ ਪੁੱਤਰੀਆਂ। ਸੋ ਸਾਨੂੰ ਜੇ ਅਸੀਂ ਇਹਨਾਂ ਸ਼ਬਦਾਂ ਨੂੰ ਪ੍ਰਮੋਟ ਕਰੀਏ ਤੇ ਸ਼ਾਇਦ ਬਿਹਤਰ ਹੋਏ। ਹਾਂ, ਅਖੀਰ 'ਚ ਉਹਨਾਂ ਨੇ ਜਿਹੜੀ ਪਿਕਚਰ ਭੇਜੀ ਹੈ ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ ਕੀ ਹੈ। ਦੇਖੋ ਹਾਲ ਇਹ ਹੈ ਵੀ ਜਿੱਥੇ ਜਿਨ੍ਹਾਂ ਲੋਕਾਂ ਦੇ ਹੱਥ 'ਚ ਅੱਜ ਜਿਨ੍ਹਾਂ ਨੂੰ ਕਹੋ ਕਿ ਧਾਰਮਿਕ ਫੈਸਲਾ ਕਰਨ ਦੀ ਗੱਲ ਵੀ ਹੈ, ਉਹ ਤਾਂ ਇਸ ਕਦਰ ਬੇਥਵੀਆਂ ਮਾਰਨ ਤੇ ਉਤਰੇ ਹੋਏ ਨੇ, ਸਾਰੀ ਕ੍ਰੈਡੀਬਿਲਿਟੀ ਖਤਮ ਕੀਤੀ ਹੋਈ ਹੈ। ਔਰ ਅੱਜ ਹੀ ਹੁਣ ਪਿਛਲੇ ਦਿਨਾਂ 'ਚ ਬਾਪੂ ਤਰਲੋਕ ਸਿੰਘ ਜਿਹੜੇ ਸਤਵੰਤ ਸਿੰਘ ਹੋਰਾਂ ਦੇ ਪਿਤਾ ਸੀ, ਚੜ੍ਹਾਈ ਕਰ ਗਏ, ਉਹਨਾਂ ਦਾ ਸੰਸਕਾਰ ਹੋਇਆ। ਔਰ ਜਿਹੜੇ ਪੰਥਕ ਧਿਰਾਂ ਵਾਲੇ ਉੱਥੇ ਗਏ, ਉਹਨਾਂ ਨੇ ਇਹ ਗੱਲ ਮੈਨੂੰ ਅੱਜ ਦੱਸੀ, ਕਹਿਣ ਲੱਗੇ ਕਿ ਜੀ ਉਹਨਾਂ ਦਾ ਸੰਸਕਾਰ ਹੋਇਆ, ਫਿਰ ਜਿਵੇਂ ਨੇੜੇ ਗੁਰਦੁਆਰਾ ਸਾਹਿਬ 'ਚ ਆ ਕੇ ਅਲਾਣੀਆਂ ਦਾ ਪਾਠ ਹੁੰਦਾ ਹੋਇਆ ਵੀ ਅਸੀਂ ਫਲਾਂ ਸੀ, ਉੱਥੇ ਨਾ ਜਥੇਦਾਰ ਅਕਾਲ ਤਖਤ ਸੰਸਕਾਰ ਵੇਲੇ ਪਹੁੰਚੇ, ਨਾ ਉਹ ਗੁਰਦੁਆਰੇ ਆਏ ਅਲਾਣੀਆਂ ਦੇ ਪਾਠ ਵੇਲੇ। ਤੇ ਕਿ ਵੀ ਅਸੀਂ ਸਾਰੇ ਜਦੋਂ ਵਾਪਸ ਆਪਣੀਆਂ ਗੱਡੀਆਂ 'ਚ ਬੈਠ ਕੇ ਜਾ ਰਹੇ ਸੀ ਤਾਂ ਰਾਹ 'ਚ ਅਸੀਂ ਦੇਖਿਆ ਵੀ ਉਹਨਾਂ ਦਾ ਪੂਰਾ ਲਾਣਾ ਉਧਰ ਨੂੰ ਤੁਰੇ ਜਾਂਦੇ ਸੀ ਜੀ। ਪਰ ਕਹਿੰਦੇ ਜਿਹੜੀ ਅਖਬਾਰ 'ਚ ਖਬਰ ਲੱਗੀ ਹੈ ਉਹਦੇ 'ਚ ਲੱਗਾ ਹੋਇਆ ਜੀ ਜਥੇਦਾਰ ਅਕਾਲ ਤਖਤ ਬਾਪੂ ਤਰਲੋਕ ਸਿੰਘ ਦੇ ਸੰਸਕਾਰ ਵੇਲੇ ਦੀ ਅਰਦਾਸ ਕਰਦੇ ਹੋਏ। ਉਹ ਪਤਾ ਨਹੀਂ ਝੂਠੀ ਫੋਟੋ ਕਿੱਥੋਂ ਲਿਆ ਕੇ ਉਹ ਜਿਹੜੀ ਹੈ, ਤੇ ਦੂਜੇ ਕਹਿੰਦੇ ਨਾ ਉਹ ਸੰਸਕਾਰ ਤੇ ਨਾ ਉਹ ਦੂਜਾ। ਹੁਣ ਜਿੱਥੇ ਇਸ ਕਿਸਮ ਦਾ ਕਰੈਕਟਰ ਹੈ, ਉਹਨਾਂ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਔਰ ਮੈਂ ਜਦੋਂ ਫੋਟੋ ਦੇਖੀ ਤੇ ਆਫਿਸ ਦੀ ਡਿਸਕਸ਼ਨ ਹੋ ਰਹੀ ਸੀ ਜੀ, ਮੈਂ ਕਿਹਾ ਜੀ ਇਹਨਾਂ ਨੇ ਜੇ ਜਥੇਦਾਰ ਨੂੰ ਨਹੀਂ ਸੱਦਿਆ, ਜੇ ਸੱਦਿਆ ਉਹਨਾਂ ਨੇ ਸਭ ਤੋਂ ਅੱਗੇ ਬੈਠੇ ਹੋਣਾ ਸੀ। ਉਹਨੇ ਕਹਿਣਾ ਜੀ ਵਾਹ 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 ਮਹਾਰਾਜ ਦੀ ਕਿਆ ਲੀਲਾ ਹੈ, ਆਹ ਵੇਖੋ ਸਮੁੰਦਰ ਦਾ ਪਾਣੀ, ਅਕਾਲ ਪੁਰਖ ਦਾ ਜਲਵਾ, ਪਤਤ ਤੇ ਨਾ ਪਤਤ ਇਹਨਾਂ ਨੂੰ ਇਹ ਜੋ ਉਹ 2 ਦਿਨ ਪਹਿਲਾਂ ਕਥਾ ਕੀਤੀ ਹੈ ਮੰਜੀ ਸਾਹਿਬ ਜਥੇਦਾਰ ਅਕਾਲ ਤਖਤ ਨੇ, ਸਭ ਤੋਂ ਜ਼ਿਆਦਾ ਗੁਣ ਗਾਇਨ ਜਿਹੜੇ ਨੇ 2, ਹੁਣ ਮੈਂ ਨਾਂ ਨਹੀਂ ਉਹਨਾਂ ਦੇ ਲੈਣੇ, ਕਿਹਨਾਂ ਸਾਧਾਂ ਦੇ ਕੀਤੇ ਨੇ ਕਿ ਜੀ ਵਾਹ 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 ਇਹ ਆਏ। ਉਹ ਕਹਿੰਦਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਥੇਦਾਰ ਅਕਾਲ ਤਖਤ ਮੰਜੀ ਸਾਹਿਬ ਇਸ ਕਿਸਮ ਪਰ ਚੱਲ ਰਿਹਾ ਜੀ ਇੱਥੇ ਇਸ ਕਿਸਮ ਦਾ। ਸੋ ਮੈਂ ਸਮਝਦਾ ਵੀ ਇਸ ਵੇਲੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਉਹ ਭਾਵੇਂ ਜਿਹੜਾ ਉਸ ਨੂੰ ਜੀ ਸ਼ਾਰਟ ਸਰਕਟ ਹੋ ਗਿਆ ਪਰ ਡੈਲੀਬਰੇਟਲੀ, ਔਰ ਇਹ ਵੀ ਸਾਰਾ ਪਾਠ ਧਨਾੜ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮੂਰਤੀ ਬਣਾ ਦਿੱਤਾ ਹੈ। ਜਿਵੇਂ ਹੁੰਦਾ ਸੀ ਵੀ ਪੰਡਤ ਜੀ ਨੂੰ ਜਿੱਥੇ ਮਰਜ਼ੀ ਸੱਦ ਲਓ, ਉਹਨੇ ਕੱਛੇ ਮਾਰ ਕੇ ਆਪਣੇ ਪੱਤਰੀ ਉੱਥੇ ਪਹੁੰਚ ਜਾਣਾ, ਉੱਥੇ ਹੀ ਉਹਨੇ ਕਹਿਣਾ ਜੀ ਇੱਥੇ ਬੇਦੀ ਗੱਡ ਦਿਓ, ਅੱਗ ਕਰ ਦਿਓ, ਇੱਥੇ ਪੜਾ ਦਿੰਦੇ ਆ, ਕੰਨਿਆਦਾਨ ਕਰ ਰਹੇ ਆ ਜੀ। ਇਸ ਤਰੀਕੇ ਨਾਲ ਅੱਜ ਸਿੱਖ ਤੁਰ ਕੇ ਗੁਰੂ ਗ੍ਰੰਥ ਸਾਹਿਬ ਕੋਲ ਨਹੀਂ ਜਾਂਦਾ, ਸਿੱਖ ਗੁਰੂ ਦੀ ਸਿੱਖਿਆ ਨੂੰ ਗੁਰੂ ਕੀ ਕਹਿੰਦੇ ਨੇ ਉਹਨਾਂ ਤੇ ਅਮਲ ਨਹੀਂ ਕਰਦਾ। ਇਹ ਧਨਾੜ ਲੋਕ ਜਿਨ੍ਹਾਂ ਦੇ ਚੋਂਚਲੇ ਸਮੁੰਦਰਾਂ ਦੇ ਕੰਢੇ ਕਰ ਲੈਣ, ਕਿਸੇ ਹੋਰ ਥਾਵਾਂ ਤੇ ਕਰ ਲੈਣ, ਇਹਨਾਂ ਨੇ ਗੁਰੂ ਨੂੰ ਲੋਗਨ ਰਾਮ ਖਲੋਨਾ ਜਾਣਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ ਕਿ ਵੀ ਇਹ ਜਿਹੜੇ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਰੱਬ ਨੂੰ ਜਿਨ੍ਹਾਂ ਨੇ ਖਿਡੌਣਾ ਬਣਾਇਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਜਿਹੜੀ ਇਸ ਕਿਸਮ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ, ਔਰ ਇਹਨਾਂ ਲੋਕਾਂ ਦੇ ਜਿਹੜੇ ਇਸ ਕਿਸਮ ਦੇ ਚੋਂਚਲੇ ਨੇ, ਇਹਨਾਂ ਨੂੰ ਜਿਹੜਾ ਉਹ ਇਲਾਜ ਇਹਨਾਂ ਦਾ ਹੈ, ਔਰ ਇਹ ਇਲਾਜ ਜ਼ਰੂਰ ਹੋਏਗਾ। ਇਸ ਤੋਂ ਬਿਨਾਂ ਜਿਹੜੀ ਹੈ ਗੱਲ ਬਣਨੀ ਨਹੀਂ ਹੈ, ਅਦਰਵਾਈਜ਼ ਇਹ ਬਹੁਤ ਅੱਗੇ ਵੱਧਦੇ ਜਾਂਦੇ ਨੇ। ਉਹ ਨਾਨਕ ਸ਼ਾਹ ਫਕੀਰ ਦੇ ਨਾਂ ਥੱਲੇ ਹੋਏ ਕਿ ਜੀ ਬੰਦੇ ਤੋਂ ਤੁਸੀਂ ਕਿਰਦਾਰ ਨਿਭਾ ਰਹੇ ਹੋ, ਕੋਈ ਹੋਰ ਡਰਾਮੇਬਾਜ਼ੀਆਂ ਹੋਣ, ਕੋਈ ਸੀਰੀਅਲ ਦੀ ਮੈਂ ਅੱਜ ਖਬਰ ਦੇਖ ਰਿਹਾ ਸੀ ਜਿਹੜੀ ਮਿਨਿਸਟਰੀ ਨੇ ਕਿਹਾ ਕਿ ਜਿਹਨੂੰ ਬੰਦ ਕਰੋ ਜੀ, ਉਹਦੇ 'ਚ ਆ ਰਿਹਾ ਸੀ ਜੀ ਸਿੱਖਾਂ ਦਾ ਔਰ ਦੂਸਰਿਆਂ ਦੀਆਂ ਭਾਵਨਾਵਾਂ ਦਾ ਅਪਮਾਨ। ਉੱਥੇ ਪਤਾ ਨਹੀਂ ਕੀ ਚੱਲ ਰਿਹਾ ਜੀ, ਜੋ ਚੱਲ ਰਿਹਾ ਉਹਦਾ ਮਤਲਬ ਹੀ ਇਹ ਹੈ ਵੀ ਸਿੱਖਾਂ ਨੂੰ ਪੁੱਟ ਡਾਊਨ ਕਰਨਾ, ਸਾਡਾ ਪ੍ਰਾਈਡ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਸਾਡੀ ਵੱਖਰੀ ਹੋਂਦ, ਇਹ ਸਾਰੇ ਜਿਹੜੇ ਚੈਲੰਜ ਨੇ। ਜਦੋਂ ਮੈਂ ਇਹ ਕਹਿੰਦਾ ਅੱਡ ਅੱਡ ਆਪਣੀਆਂ ਸਪੀਚਸ
ਕਿ ਆਲ ਆਊਟ ਵਾਰ ਹੈ ਸਿੱਖਾਂ ਦੇ ਖਿਲਾਫ, ਟੋਟਲ ਵਾਰ। ਜੀ ਟੋਟਲ ਵਾਰ ਦਾ ਮਤਲਬ ਹੈ ਹਰ ਚੀਜ਼, ਜ਼ਬਾਨ, ਕਲਚਰ, ਲੈਂਗੁਏਜ, ਪਹਿਰਾਵਾ, ਸਮਾਜਿਕ, ਧਾਰਮਿਕ, ਹਰ ਤਰ੍ਹਾਂ ਦਾ ਜਿਹੜਾ ਹੈ ਇਹ ਟੋਟਲ ਵਾਰ ਹੈ। ਔਰ ਇਹਦਾ ਇੱਕੋ ਇੱਕ ਇਲਾਜ ਜਿਹੜਾ ਵੀਰ ਅਮਨਦੀਪ ਸਿੰਘ ਜੀ ਨੇ ਖੁਦ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਕਿਹਾ ਜੀ। ਸੋ ਇਹੀ ਜਦੋਂ ਤੱਕ ਕਿ ਖਾਲਿਸਤਾਨ ਸਾਡੀ ਜਿੰਦ ਔਰ ਉਸ ਥਾਂ ਤੇ ਅਸੀਂ ਆਪਣੇ ਇਸ ਕਨਸੈਪਟ ਨੂੰ ਆਬਾਦ ਨਹੀਂ ਕਰਦੇ, ਇਹ ਬਿਮਾਰੀਆਂ ਕਿਸੇ ਨਾ ਕਿਸੇ ਰੂਪ 'ਚ ਹਮਲੇ ਜਾਰੀ ਰਹਿਣਗੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।